ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਅਰਦਾਸ ਕਰਕੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੇ ਲਈ ਦਸਤਖਤਾਂ ਵਾਲੀ ਮੁਹਿੰਮ ਦਾ ਆਗਾਜ਼ ਕੀਤਾ। ਅਸਲ ਵਿੱਚ ਇਹ ਮੁਹਿੰਮ ਬਾਦਲ ਦਲ ਦੀ ਸਿੱਖ ਜਗਤ ਦੇ ਵਿੱਚ ਪੈਰ ਧਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਉਹਦੇ ਤਹਿਤ ਹੀ ਇੱਕ ਹੋਰ ਕੋਸ਼ਿਸ਼। ਅਸੀਂ ਉਹ ਸਿੱਖ ਹਾਂ ਜਿਨ੍ਹਾਂ ਨੇ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਦਲ ਦੇ ਆਗੂਆਂ ਦੀ ਇਹ ਤਕਰੀਰ ਸੁਣੀ, ਇਹ ਐਲਾਨ ਸੁਣਿਆ, ਇਹ ਵਾਅਦਾ ਸੁਣਿਆ ਕਿ ਸਾਨੂੰ ਵੋਟਾਂ ਪਾਓ। ਅਸੀਂ ਪੰਜਾਬ ਦੇ ਵਿੱਚ ਜਦੋਂ ਅਸੈਂਬਲੀ 'ਚ ਵੜ ਗਏ ਉਧਰ ਅਸੀਂ ਸਹੁੰ ਚੱਕਣੀ ਆ, ਇੱਧਰ ਆਪਾਂ ਨੂੰ ਅਸੀਂ ਜੇਲ੍ਹਾਂ ਦੇ ਦਰਵਾਜ਼ੇ ਖੋਲ੍ਹ ਦੇਣੇ ਆ। ਜਿਹੜੇ ਪਿਛਲੇ ਲੰਮੇ ਅਰਸੇ ਤੋਂ ਬੇਦੋਸ਼ੇ ਸਿੱਖ ਨੌਜਵਾਨ ਝੂਠੇ ਮੁਕੱਦਮੇ ਬਣਾ ਕੇ ਜੇਲ੍ਹਾਂ 'ਚ ਤਾੜੇ ਹੋਏ ਆ, ਸਭ ਅਸੀਂ ਹੱਥਾਂ ਨੂੰ ਛੱਡ ਦੇਣਾ। ਦੂਜਾ ਇਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਬੁੱਚੜ ਪੁਲਸੀਆਂ ਨੇ ਜ਼ੁਲਮ ਕੀਤਾ ਉਹਨਾਂ ਉੱਤੇ ਅਸੀਂ ਕਾਰਵਾਈ ਕਰਾਵਾਂਗੇ। ਤੀਜਾ ਕਹਿੰਦੇ ਸੀ ਵੀ ਅਸੀਂ ਪੂਰੇ ਇਸ ਖਾੜਕੂਵਾਦ ਦੇ ਕਾਰਨਾਂ ਬਾਰੇ, ਸਭ ਉਸ ਮਾਹੌਲ ਬਾਰੇ ਇੱਕ ਕਮਿਸ਼ਨ ਬਣਾਵਾਂਗੇ। ਬੜੇ ਵੱਡੇ ਐਲਾਨ ਅਸੀਂ ਸੁਣੇ ਤੇ ਅਸੀਂ ਸ਼ਦਾਈਆਂ ਵਾਂਗੂ, ਕਮਲਿਆਂ ਵਾਂਗੂ ਬਾਦਲ ਦਲ ਲਈ ਕੰਮ ਕੀਤਾ। ਵੋਟਾਂ ਪਾਈਆਂ ਲੋਕਾਂ ਨੇ, ਸਰਕਾਰ ਬਣਾਈ ਤੇ ਬਾਦਲ ਸਾਹਿਬ ਖੜੇ ਪੈਰ ਮੁੱਕਰ ਗਏ। ਜਦੋਂ ਉਹ ਆਗੂ, ਉਹ ਮੁਖੀ ਸੱਜਣ ਮਿਲਣ ਗਿਲਣ ਜਾਇਆ ਕਰਨ, ਬਾਦਲ ਸਾਹਿਬ ਨੂੰ ਕਿਹਾ ਕਰਨ ਕਿ ਜੀ ਆਪਾਂ ਵਾਅਦੇ ਕੀਤੇ ਸੀ ਖਾੜਕੂ ਲਹਿਰ ਨਾਲ ਸੰਬੰਧਿਤ ਜਿਹੜੇ ਮਸਲੇ ਆ, ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦਾ ਮਸਲਾ ਜਾਂ ਜਿਹੜੇ ਬੁੱਚੜ ਪੁਲਸੀਆਂ ਦਾ ਮਸਲਾ, ਵੀ ਕੁਛ ਕਰੀਏ। ਤਾਂ ਵੱਡੇ ਬਾਦਲ ਦਾ ਹੁੰਦਾ ਸੀ ਵੀ ਕਾਹਨੂੰ ਜੀ ਹੁਣ ਪੁਰਾਣੀਆਂ ਗੱਲਾਂ ਕਰਦੇ ਹੋ, ਛੱਡੋ ਪਰਾਂ। ਆਮ ਜਿਹੜੇ ਲੋਕ ਉਸ ਦੌਰ ਵਿੱਚ ਜ਼ੁਲਮ ਦਾ, ਤਸ਼ੱਦਦ ਦਾ ਸ਼ਿਕਾਰ ਹੋਏ, ਉਹਨਾਂ ਦੀ ਤਾਂ ਕੀ ਖੈਰ ਲੈਣੀ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸੀ ਗਿਆਨੀ ਗੁਰਦੇਵ ਸਿੰਘ, ਕਿਉਂਕਿ ਉਹਨਾਂ ਦੇ ਮਾਮਲੇ ਵਿੱਚ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਲੌਂਗ ਲਾਣੇ ਨੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਅਰਦਾਸ ਕਰਕੇ ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੇ ਲਈ ਦਸਤਖਤਾਂ ਵਾਲੀ ਮੁਹਿੰਮ ਦਾ ਆਗਾਜ਼ ਕੀਤਾ। ਤੇ ਆਪਾਂ ਨੂੰ ਸਭ ਨੂੰ ਪਤਾ ਕਿ ਅਸਲ ਵਿੱਚ ਇਹ ਜਿਹੜੀ ਦਸਤਖਤਾਂ ਵਾਲੀ ਮੁਹਿੰਮ ਆ, ਦਸਤਖਤ ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੋਰੀ ਗਈ ਹੈ, ਜਿਹੜੀ ਅਸਲ ਵਿੱਚ ਇਹ ਮੁਹਿੰਮ ਬਾਦਲ ਦਲ ਦੀ ਸਿੱਖ ਜਗਤ ਦੇ ਵਿੱਚ ਪੈਰ ਧਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਉਹਦੇ ਤਹਿਤ ਹੀ ਇੱਕ ਹੋਰ ਕੋਸ਼ਿਸ਼ ਹੈ। ਇੱਕ ਵਾਰ ਇਹਨਾਂ ਨੇ ਪਰਾਲੀ ਮੰਗਣੀ ਸ਼ੁਰੂ ਕੀਤੀ ਕਿ ਅਸੀਂ ਪੁਤਲਾ ਬਣਾਉਣਾ ਤੇ ਪੁਤਲਾ ਫੂਕਣਾ, ਬਾਦਲ ਦਲ ਵਾਲਿਆਂ ਨੇ। ਤੇ ਲੋਕਾਂ ਨੇ ਉਹ ਪਰਾਲੀ ਜਿਹੜੀ ਰੂੜੀਆਂ ਤੇ ਤਾਂ ਸੁੱਟਣ ਲਈ ਲੋਕ ਤਿਆਰ ਸੀ, ਪਰ ਇਹਨਾਂ ਨੂੰ ਦੇਣ ਤੋਂ ਨਾਂਹ ਕਰਤੀ। ਉਦੋਂ ਸਿੱਖਾਂ ਨੇ, ਪੰਥ ਨੇ, ਲੋਕਾਂ ਨੇ ਜਿਹੜਾ ਆਪਦਾ ਇਸ ਤਰੀਕੇ ਨਾਲ ਰੋਹ ਦਿਖਾਇਆ ਸੀ ਕਿ ਭਾਈ ਅਸੀਂ ਤੁਹਾਤੋਂ ਬਹੁਤ ਦੁਖੀ ਹਾਂ। ਉਸ ਦੁੱਖ ਨੂੰ, ਉਸ ਤਕਲੀਫ ਨੂੰ, ਸਿੱਖ ਸੰਗਤਾਂ ਦੇ ਰੋਸ ਨੂੰ ਸਮਝਣ ਦੀ ਬਜਾਏ ਸੋਸ਼ਲ ਮੀਡੀਆ ਦੇ ਉੱਤੇ ਇੱਕ ਟੀਮ ਬਣਾਈ ਗਈ ਉਹਨਾਂ ਦਿਨਾਂ ਦੇ ਵਿੱਚ, ਜਿਹਨੂੰ ਕੰਮ ਹੀ ਇਹ ਦਿੱਤਾ ਗਿਆ ਕਿ ਜਿਹੜੇ ਆਗੂ, ਵਿਅਕਤੀ, ਧਿਰਾਂ, ਜਿਹੜੇ ਸਿੱਖ ਪੰਥ ਦਾ ਦਰਦ ਰੱਖਦੇ ਆ, ਕੌਮ ਦਾ ਪੱਖ ਪੇਸ਼ ਕਰਦੇ ਆ ਕਿ ਤੁਸੀਂ ਬਰਗਾੜੀ 'ਚ ਮਾੜਾ ਕੀਤਾ, ਬਾਈਬਲ 'ਚ ਮਾੜਾ ਕੀਤਾ, ਤੁਸੀਂ ਡੇਰਾ ਸਰਸਾ ਦੀ ਸਪੋਰਟ ਕੀਤੀ, ਤੁਸੀਂ ਪੰਥ ਦੁਖੀਆਂ ਦਾ ਸਾਥ ਦਿੰਦੇ ਹੋ, ਜਾਂ ਤੁਸੀਂ ਸਿੱਖ ਜਜ਼ਬਾਤਾਂ ਦੀ, ਸਿੱਖ ਹਿੱਤਾਂ ਦੀ ਕਦਰ ਨਹੀਂ ਕਰਦੇ। ਵੀ ਜਿਹੜੇ ਵੀ ਸਿੱਖ ਇਹੋ ਜਿਹੀਆਂ ਗੱਲਾਂ ਕਰਦੇ ਦੇਖਣ, ਤੁਸੀਂ ਉਹਨਾਂ ਨੂੰ ਗਾਲਾਂ ਕੱਢਿਆ ਕਰੋ। ਉਦੋਂ ਅਖਬਾਰਾਂ ਦੇ ਵਿੱਚ ਬਕਾਇਦਾ ਇਹ ਵੱਡੀ ਫਰੰਟ ਪੇਜ ਦੇ ਉੱਤੇ ਖਬਰ ਲੱਗੀ ਸੀ ਕਿ ਬਾਦਲ ਦਲ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਟੀਮ ਤਿਆਰ ਕੀਤੀ ਆ, ਵਿੰਗ ਤਿਆਰ ਕੀਤਾ ਜਿਹੜਾ ਦੂਜਿਆਂ ਨੂੰ ਗਾਲਾਂ ਕੱਢਿਆ ਕਰੋ।
ਅਸੀਂ ਉਦੋਂ ਬਾਦਲ ਦਲ ਨਾਲ ਸੰਬੰਧਿਤ ਕੁਝ ਆਗੂਆਂ ਨੂੰ ਮਿਲੇ, ਅਸੀਂ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਕਹਾਉਂਦੇ ਹੋ, ਇਹਦਾ ਕੋਈ ਤਰੀਕਾ ਨਹੀਂ ਹੈਗਾ। ਸਿੱਖ ਜਿਹੜੇ ਆ ਤੁਹਾਤੋਂ ਦੁਖੀ ਆ, ਤੇ ਖਾਸ ਤੌਰ ਤੇ ਸਾਡੇ ਵਰਗੇ ਸਿੱਖ ਜਿਨ੍ਹਾਂ ਦੇ ਜਿਹੜੇ ਅਸੀਂ ਉਦੋਂ ਜੇਲ੍ਹਾਂ ਚੋਂ ਆਏ ਸੀ ਤਾਜੇ ਤਾਜੇ, ਤੇ ਜੇਲ੍ਹਾਂ ਚੋਂ ਆਉਣ ਤੋਂ ਬਾਅਦ ਸਾਡਾ ਜੇਲ੍ਹਾਂ ਵਾਲਿਆਂ ਆਪਦੇ ਮਿੱਤਰ ਪਿਆਰਿਆਂ ਨਾਲ ਇੱਕ ਸਾਂਝ ਦਾ ਰਿਸ਼ਤਾ ਜਿਹੜਾ ਮੁਹੱਬਤ, ਉਹਦੀ ਕਰਕੇ ਅਸੀਂ ਵੀ ਦੁਖੀ ਆ ਵੀ ਜੇਲ੍ਹਾਂ 'ਚ ਨਜ਼ਰਬੰਦ ਸਿੰਘਾਂ ਦੀਆਂ ਤੁਸੀਂ ਤਾਂ ਪੈਰੋਲਾਂ ਵੀ ਨਹੀਂ ਸ਼ੁਰੂ ਕਰਦੇ। ਪੈਰੋਲ ਵੀ ਜਦੋਂ ਭਾਈ ਗੁਰਬਖਸ਼ ਸਿੰਘ ਨੇ ਭੁੱਖ ਹੜਤਾਲ ਰੱਖੀ ਉਦੋਂ ਪੈਰੋਲ ਸ਼ੁਰੂ ਹੋਈ। ਫਿਰ ਉਸ ਭਾਈ ਗੁਰਬਖਸ਼ ਸਿੰਘ ਨੂੰ ਲੋਕਾਂ ਦੇ ਵਿੱਚ ਝੂਠਾ ਪਾਉਣ ਦੇ ਲਈ ਜੋ ਕੁਝ ਕੀਤਾ ਗਿਆ ਉਹ ਵੀ ਸਾਰਾ ਨੰਗਾ ਹੋ ਗਿਆ। ਅਖੀਰ ਉਹ ਵਿਚਾਰਾ ਆਪਦੀ ਜਾਨ ਦੇ ਗਿਆ। ਫਿਰ ਬਾਪੂ ਸੂਰਤ ਸਿੰਘ ਖਾਲਸਾ, ਉਹਦੇ ਖਿਲਾਫ ਜਿਸ ਤਰੀਕੇ ਨਾਲ ਕੂੜ ਪ੍ਰਚਾਰ ਕੀਤਾ ਗਿਆ, ਜਿਵੇਂ ਉਹਦੇ ਸੰਘਰਸ਼ ਨੂੰ ਖਤਮ ਕਰਨ ਦੇ ਲਈ ਚਾਲਾਂ ਚੱਲੀਆਂ ਗਈਆਂ, ਉਹ ਸਭ ਦੇ ਸਾਹਮਣੇ। ਉਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਵਾਲੇ, ਖਾਸ ਤੌਰ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਪੂਰੇ ਹੈਂਕੜ ਦੇ ਨਾਲ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਲਈ ਕੁਝ ਨਹੀਂ ਕਰ ਸਕਦੇ। ਹੁਣ ਇੱਕ ਪਾਸੇ ਤਾਂ ਅਸੀਂ ਉਹ ਸਿੱਖ ਹਾਂ ਜਿਨ੍ਹਾਂ ਨੇ 1997 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਾਦਲ ਦਲ ਦੇ ਆਗੂਆਂ ਦੀ ਇਹ ਤਕਰੀਰ ਸੁਣੀ, ਇਹ ਐਲਾਨ ਸੁਣਿਆ, ਇਹ ਵਾਅਦਾ ਸੁਣਿਆ ਕਿ ਸਾਨੂੰ ਵੋਟਾਂ ਪਾਓ। ਅਸੀਂ ਪੰਜਾਬ ਦੇ ਵਿੱਚ ਜਦੋਂ ਅਸੈਂਬਲੀ 'ਚ ਵੜ ਗਏ, ਉਧਰ ਅਸੀਂ ਸਹੁੰ ਚੱਕਣੀ ਆ, ਇੱਧਰ ਆਥਣ ਨੂੰ ਅਸੀਂ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ ਆ, ਤੇ ਜਿਹੜੇ ਪਿਛਲੇ ਲੰਮੇ ਅਰਸੇ ਤੋਂ ਬੇਦੋਸ਼ੇ ਸਿੱਖ ਨੌਜਵਾਨ ਝੂਠੇ ਮੁਕੱਦਮੇ ਬਣਾ ਕੇ ਜੇਲ੍ਹਾਂ 'ਚ ਤਾੜੇ ਹੋਏ ਆ, ਸਭ ਅਸੀਂ ਆਥਣ ਨੂੰ ਛੱਡ ਦੇਣੇ। ਦੂਜਾ ਇਹਨਾਂ ਨੇ ਕਿਹਾ ਸੀਗਾ ਵੀ ਜਿਹੜੇ ਬੁੱਚੜ ਪੁਲਸੀਆਂ ਨੇ ਜ਼ੁਲਮ ਕੀਤਾ ਉਹਨਾਂ ਉੱਤੇ ਅਸੀਂ ਕਾਰਵਾਈ ਕਰਾਵਾਂਗੇ। ਤੀਜਾ ਕਹਿੰਦੇ ਸੀ ਵੀ ਅਸੀਂ ਪੂਰੇ ਇਸ ਖਾੜਕੂਵਾਦ ਦੇ ਕਾਰਨਾਂ ਬਾਰੇ, ਸਭ ਉਸ ਮਾਹੌਲ ਬਾਰੇ ਇੱਕ ਕਮਿਸ਼ਨ ਬਣਾਵਾਂਗੇ। ਬੜੇ ਵੱਡੇ ਐਲਾਨ ਅਸੀਂ ਸੁਣੇ, ਤੇ ਅਸੀਂ ਸ਼ਦਾਈਆਂ ਵਾਂਗੂ, ਕਮਲਿਆਂ ਵਾਂਗੂ ਬਾਦਲ ਦਲ ਲਈ ਕੰਮ ਕੀਤਾ। ਸਾਨੂੰ ਉਦੋਂ ਜਿਹੜੇ ਲੋਕ ਸਮਝਾਉਂਦੇ ਸੀ ਨਾ ਕਿ ਤੁਸੀਂ ਇਹਨਾਂ ਸਿਆਸਤਦਾਨਾਂ ਨੂੰ ਜਾਣਦੇ ਨਹੀਂ, ਇਹ ਖੜੇ ਪੈਰ ਮੁੱਕਰ ਜਾਂਦੇ, ਤੁਸੀਂ ਪੰਥਕ ਸੋਚ ਵਾਲੇ ਹੋ, ਤੁਸੀਂ ਖਾਲਿਸਤਾਨੀ ਸੋਚ ਵਾਲੇ ਹੋ, ਤੁਸੀਂ ਚੰਗੇ ਨਹੀਂ ਲੱਗਦੇ ਹੈਗੇ। ਅੱਜ ਲੋਕਾਂ ਨੂੰ ਵੋਟਾਂ ਲਈ ਕਹਿੰਦੇ, ਤੇ ਤੁਸੀਂ ਤਾਂ 1991-92 ਚ ਬਾਈਕਾਟ ਕਰਦੇ ਰਹੇ ਹੋ। ਟਲ ਜੋ, ਸੁਧਰ ਜੋ, ਸਾਨੂੰ ਬੜੇ ਲੋਕਾਂ ਨੇ ਕਿਹਾ। ਪਰ ਅਸੀਂ ਉਦੋਂ ਕਾਂਗਰਸ ਦੇ ਜ਼ੁਲਮਾਂ ਦੇ ਸਤਾਏ ਹੋਏ ਸਿੱਖਾਂ ਦੇ ਦਰਦ ਦੀ ਦਾਸਤਾਨ ਜਿਹੜੀ ਸੀ ਉਹ ਸਾਡੇ ਕੰਨਾਂ 'ਚ ਪੈਂਦੀ ਸੀ। ਸਾਡੇ ਨਾਲ ਦੇ ਜਿਹੜੇ ਯਾਰ ਦੋਸਤ ਸ਼ਹੀਦੀਆਂ ਪਾ ਗਏ ਸੀ, ਜਿਹੜੇ ਕਈ ਜਿਨ੍ਹਾਂ ਦਾ ਪਤਾ ਹੀ ਨਹੀਂ ਸੀ ਲੱਗਦਾ, ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਹੜੇ ਖਤਮ ਕਰ ਦਿੱਤੇ ਗਏ, ਕਈ ਬਾਹਰਲੇ ਮੁਲਕਾਂ ਨੂੰ ਭੱਜ ਗਏ। ਬੜਾ ਕੁਛ ਉਦੋਂ ਮਨ ਉੱਤੇ ਸੀਗਾ ਵੀ ਆਪਾਂ ਇੱਕ ਵਾਰੀ ਜਿਹੜਾ ਹੈਗਾ ਇਹ ਕੰਮ ਕਰੀਏ। ਸੋ ਵੋਟਾਂ ਪਾਈਆਂ ਲੋਕਾਂ ਨੇ, ਸਰਕਾਰ ਬਣਾਈ, ਤੇ ਬਾਦਲ ਸਾਹਿਬ ਖੜੇ ਪੈਰ ਮੁੱਕਰ ਗਏ। ਜਦੋਂ ਉਹ ਆਗੂ, ਉਹ ਮੁਖੀ ਸੱਜਣ ਮਿਲਣ ਗਿਲਣ ਜਾਇਆ ਕਰਨ, ਬਾਦਲ ਸਾਹਿਬ ਨੂੰ ਕਿਹਾ ਕਰਨ ਕਿ ਜੀ ਆਪਾਂ ਵਾਅਦੇ ਕੀਤੇ ਸੀ ਖਾੜਕੂ ਲਹਿਰ ਨਾਲ ਸੰਬੰਧਿਤ ਜਿਹੜੇ ਮਸਲੇ ਆ, ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦਾ ਮਸਲਾ, ਜਾਂ ਜਿਹੜੇ ਬੁੱਚੜ ਪੁਲਸੀਆਂ ਦਾ ਮਸਲਾ, ਵੀ ਕੁਛ ਕਰੀਏ। ਤਾਂ ਵੱਡੇ ਬਾਦਲ ਦਾ ਹੁੰਦਾ ਸੀ ਵੀ ਕਾਹਨੂੰ ਜੀ ਹੁਣ ਪੁਰਾਣੀਆਂ ਗੱਲਾਂ ਕਰਦੇ ਹੋ, ਛੱਡੋ ਪਰਾਂ। ਹੌਲੀ ਹੌਲੀ ਉਹ ਸਾਰੀਆਂ ਗੱਲਾਂ ਤੋਂ ਮੁੱਕਰਦੇ ਇਸ ਗੱਲ ਤੇ ਵੀ ਆ ਗਏ। ਮੈਨੂੰ ਚੰਗੀ ਤਰ੍ਹਾਂ ਯਾਦ ਆ ਜਦੋਂ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ, ਉਹਨਾਂ ਨੂੰ ਸਵਰਨੇ ਘੋਟਣੇ ਹੁਣਾਂ ਨੇ ਬੁੱਚੜ ਖਾਨਾ CIA ਸਟਾਫ ਜਗਰਾਉਂ, ਜਿੱਥੇ ਸਾਡੇ ਵਰਗਿਆਂ ਨੂੰ ਹੋਰ ਪਤਾ ਨਹੀਂ ਕਿਹਨੂੰ ਉੱਥੇ ਕਿਵੇਂ ਕੋਹਿਆ ਜਾਂਦਾ ਰਿਹਾ, ਉੱਥੇ ਭਾਈ ਗੁਰਦੇਵ ਸਿੰਘ ਕੌਂਕੇ ਜਦੋਂ ਸ਼ਹੀਦ ਕੀਤੇ ਆ 1992 ਦੀ ਦਸੰਬਰ ਮਹੀਨੇ ਦੇ ਆਖਰੀ ਦਿਨ ਸੀਗੇ। ਤੇ ਜਦੋਂ ਪਹਿਲਾ ਹਫ਼ਤਾ ਜਿਹੜਾ 1993 ਦਾ, ਉਦੋਂ ਪੂਰਾ ਸਾਡੇ ਸਾਰੇ ਪੰਜਾਬ ਦੇ ਵਿੱਚ ਆਮ ਤੌਰ ਤੇ ਜਗਰਾਉਂ ਦੇ ਇਲਾਕੇ 'ਚ ਖਾਸ ਤੌਰ ਦੇ ਉੱਤੇ ਬਹੁਤ ਵੱਡੀ ਐਜੀਟੇਸ਼ਨ ਜਿਹੜੀ ਸੀ ਉਹ ਚੱਲੀ। ਸੜਕ ਦੇ ਉੱਤੇ ਅਸੀਂ ਕੌਂਕਿਆਂ ਨੂੰ, ਜਿਹੜੀ ਜਗਰਾਵਾਂ ਤੋਂ ਕੌਂਕਿਆਂ ਨੂੰ ਸੜਕ ਜਾਂਦੀ ਹੈ ਮੇਨ ਰੋਡ ਤੋਂ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਜਥੇਦਾਰ ਗੁਰਚਰਨ ਸਿੰਘ ਟੌੜਾ,
ਜਥੇਦਾਰ ਸੁਰਜਣ ਸਿੰਘ ਠੇਕੇਦਾਰ ਹੁੰਦਾ ਸੀ ਤੇ ਸਭ ਤੋਂ ਵੱਡੀ ਫੋਟੋ ਵੱਡੇ ਬਾਦਲ ਦੀ ਲੱਗੀ ਹੋਈ ਸੀ। ਇਹਨਾਂ ਨੇ ਉਦੋਂ ਭਾਈ ਗੁਰਦੇਵ ਸਿੰਘ ਕੌਂਕੇ ਦੇ ਲਈ ਉੱਥੇ ਸੜਕ ਦੇ ਉੱਤੇ ਬਹਿ ਕੇ ਪ੍ਰੋਟੈਸਟ ਕੀਤਾ। ਉਹ ਅੱਜ ਵੀ ਅਖਬਾਰਾਂ ਦੇ ਉੱਤੇ ਉਸ ਟਾਈਮ ਦੀਆਂ ਤੇ ਫੋਟੋਆਂ ਛਪੀਆਂ ਹੋਈਆਂ ਮਿਲਦੀਆਂ। ਪਰ ਇਹ ਜਦੋਂ ਸੱਤਾ ਆਈ ਇਹਨਾਂ ਕੋਲੇ ਤੇ ਉਦੋਂ ਇੱਕ ਤਵਾੜੀ ਕਮਿਸ਼ਨ ਬਣਿਆ ਸੀ, ਉਹਦੀ ਰਿਪੋਰਟ ਸੀ ਜਿਹਦੇ ਵਿੱਚ ਸਾਰੇ ਬੁੱਚੜਾਂ ਦਾ ਚੰਗੀ ਤਰ੍ਹਾਂ ਖੋਲ ਕੇ ਲਿਖਿਆ ਸੀ ਵੀ ਕਿਹਨੇ ਕਿਹਨੇ ਕਿਵੇਂ ਕਿਵੇਂ ਇਹ ਸਾਰਾ ਕੁਝ ਕੀਤਾ। ਇੱਕ ਮੁਲਾਜ਼ਮ ਸੀ ਪੁਲਿਸ ਦਾ ਦਰਸ਼ਨ ਸਿੰਘ ਹਠੂਰ, ਉਹਨੇ ਵੀ ਇਹ ਸਾਰੀ ਗੱਲ ਜਿਹੜੀ ਸੀਗੀ ਬਿਆਨ ਕੀਤੀ ਸੀ ਕਿ ਕਿਵੇਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਗਿਆ। ਉਹ ਸਾਰੀ ਰਿਪੋਰਟ ਜਿਹੜੀ ਆ ਉਹ ਜਦੋਂ ਸਰਕਾਰ ਕੋਲੇ ਆਈ, ਬਾਦਲ ਸਰਕਾਰ ਕੋਲੇ, ਇਹ ਦੱਬ ਕੇ ਬਹਿ ਗਈ। ਆਮ ਜਿਹੜੇ ਉਸ ਸੰਘਰਸ਼ ਦੇ ਵਿੱਚ ਹਜ਼ਾਰਾਂ ਬੇਦੋਸ਼ੇ ਸਿੱਖ ਮਾਰੇ ਗਏ, ਕਤਲ ਕਰ ਦਿੱਤੇ ਗਏ, ਅਣਪਛਾਤੀਆਂ ਲਾਸ਼ਾਂ ਕਹਿ ਕੇ ਫੂਕ ਦਿੱਤੇ। ਆਮ ਜਿਹੜੇ ਸਿੱਖ ਜੇਲ੍ਹਾਂ 'ਚ ਤਾੜ ਦਿੱਤੇ ਗਏ, ਝੂਠੇ ਮੁਕੱਦਮਿਆਂ ਦੇ ਵਿੱਚ ਸਖਤ ਧਾਰਾਵਾਂ ਲਾ ਕੇ ਸਖਤ ਸਜ਼ਾਵਾਂ ਕਰਾ ਦਿੱਤੀਆਂ, ਉਮਰ ਕੈਦਾਂ ਕਰਾ ਦਿੱਤੀਆਂ। ਆਮ ਜਿਹੜੇ ਲੋਕ ਉਸ ਦੌਰ ਵਿੱਚ ਜ਼ੁਲਮ ਦਾ, ਤਸ਼ੱਦਦ ਦਾ ਸ਼ਿਕਾਰ ਹੋਏ, ਉਹਨਾਂ ਦੀ ਤਾਂ ਕੀ ਖੈਰ ਲੈਣੀ ਸੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸੀ ਗਿਆਨੀ ਗੁਰਦੇਵ ਸਿੰਘ ਕੌਂਕੇ। ਉਹਨਾਂ ਦੇ ਮਾਮਲੇ ਵਿੱਚ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਲੌਂਗ ਲਾਣੇ ਨੇ ਸਿੱਖਾਂ ਦੀ ਪਿੱਠ 'ਚ ਛੁਰਾ ਮਾਰੇ। ਜਿਹੜੀ ਕੌਮ ਨੇ ਯਕੀਨ ਕੀਤਾ ਸੀ, ਜਿਹੜੇ ਪੰਥ ਤੋਂ ਇਹ ਸ਼ਕਤੀ ਲੈ ਕੇ ਸੱਤਾ ਆਣ ਰਹੇ ਸੀ, ਇੱਕ ਅਮਰਵੇਲ ਹੁੰਦੀ ਹੈ। ਅਮਰਵੇਲ ਜਿਹੜੇ ਦਰਖਤ ਉੱਤੇ ਡਿੱਗ ਪਵੇ ਉਹਦੀ ਸਾਰੀ ਸੱਤਿਆ ਚੂਸ ਲੈਂਦੀ। ਉਸ ਤਰੀਕੇ ਦਾ ਹਿਸਾਬ ਕਿਤਾਬ ਇਸ ਬਾਦਲ ਪਰਿਵਾਰ ਦਾ ਬਣ ਗਿਆ, ਬਾਦਲ ਦਲ ਦਾ ਬਣ ਗਿਆ। ਅਖੀਰ ਉਹ ਦਿਨ ਵੀ ਆਇਆ ਸਾਡੇ ਸਾਹਮਣੇ ਬਈ ਅੱਜ ਕਈ ਲੋਕ ਕਹਿੰਦੇ ਆ ਵੀ ਕਾਂਗਰਸ ਦੀਆਂ ਗੱਲਾਂ ਕਰਦੇ ਹੋ, ਕਾਂਗਰਸ ਬੜੀ ਮਾੜੀ ਆ, ਪਰ ਉਸੇ ਕਾਂਗਰਸ ਨੂੰ ਪੰਜਾਬ ਦੇ ਵਿੱਚ 2-3 ਵਾਰੀ ਫਿਰ ਸੱਤਾ ਕਿਵੇਂ 1984 ਤੋਂ ਬਾਅਦ ਮਿਲ ਗਈ। ਚਲੋ ਬਿਆੰਤੇ ਬੁੱਟਰ ਵਾਲੀ ਗੱਲ ਛੱਡੋ, ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ 2 ਵਾਰੀ ਮੁੱਖ ਮੰਤਰੀ ਬਣਿਆ, ਫਿਰ ਚੰਨੀ ਵੀ ਬਣਿਆ। ਵੀ ਇਹ ਹਿਸਾਬ ਕਿਤਾਬ ਕੀ ਸੀਗਾ ਭਾਈ ਜੇ ਇੰਨੀ ਕਾਂਗਰਸ ਮਾੜੀ ਆ? ਕਾਂਗਰਸ ਕਿੰਨੀ ਭੈੜੀ, ਕਿੰਨੀ ਮਾੜੀ, ਕਿੰਨੀ ਘਟੀਆ ਪਾਰਟੀ ਜਿਹਨੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ, ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਜਿਹਨੇ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਵੀ ਕੀਤੀ। ਨਵੰਬਰ 1984 ਦੇ ਵਿੱਚ ਇੱਕ ਪੂਰਾ ਹਫ਼ਤਾ ਜਿਹੜਾ ਸੀਗਾ ਇਸ ਗੱਲ ਤੇ ਲਾਤਾ ਕਿ ਸਿੱਖ ਜਿਹੜਾ ਹੈਗਾ ਉਹ ਕੋਈ ਜਿਉਂਦਾ ਦਿਖਣਾ ਨਹੀਂ ਚਾਹੀਦਾ। ਜਿਵੇਂ ਇਤਿਹਾਸ ਵਿੱਚ 18ਵੀਂ ਸਦੀ ਵਿੱਚ ਸਿੱਖਾਂ ਦੇ ਕਤਲੇਆਮ ਹੋਏ ਨੇ, ਉਵੇਂ ਸਾਡੀ ਨਸਲਕੁਸ਼ੀ ਜਿਸ ਕਾਂਗਰਸ ਨੇ ਕੀਤੀ, ਵਾਕਿਆ ਹੀ ਉਸ ਕਾਂਗਰਸ ਪਾਰਟੀ ਦਾ ਤਾਂ ਪੰਜਾਬ ਦੇ ਵਿੱਚ ਨਾਮੋ ਨਿਸ਼ਾਨ ਮਿਟ ਜਾਣਾ ਚਾਹੀਦਾ। ਉਸ ਕਾਂਗਰਸ ਪਾਰਟੀ ਦਾ ਤਾਂ ਪੰਚਾਇਤ ਮੈਂਬਰ ਵੀ ਨਹੀਂ ਜਿੱਤਣਾ ਚਾਹੀਦਾ। ਪਰ ਉਸ ਕਾਂਗਰਸ ਪਾਰਟੀ ਨੂੰ ਸਰਕਾਰਾਂ ਬਣਾਉਣ ਦਾ ਮੌਕਾ ਕਿਵੇਂ ਮਿਲਿਆ? ਉਹ ਦਿੱਤਾ ਬਾਦਲ ਪਰਿਵਾਰ ਨੇ। ਬਾਦਲ ਪਰਿਵਾਰ ਨੇ ਭਾਜਪਾ ਦੇ ਨਾਲ ਰਲ ਕੇ ਜਿਹੜੀਆਂ ਸਰਕਾਰਾਂ ਬਣਾਈਆਂ, ਉਹਦੇ ਵਿੱਚ ਸਿੱਖਾਂ ਨਾਲ ਜੋ ਕੁਝ ਕੀਤਾ, ਜਿਵੇਂ ਸਿੱਖਾਂ ਨੂੰ ਜਲੀਲ ਕੀਤਾ, ਜਿਵੇਂ ਪੰਜਾਬ ਦੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ, ਲੋਕਾਂ ਨੂੰ ਲੱਗਣ ਲੱਗ ਗਿਆ ਇਹ ਕਾਂਗਰਸ ਵਿੱਚ ਤੇ ਬਾਦਲ ਦਲ 'ਚ ਫਰਕ ਕੀ ਆ? ਕੋਈ ਫਰਕ ਨਹੀਂ। ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵਾਲੀ 2002 'ਚ ਸਰਕਾਰ ਬਣੀ। ਬਾਅਦ 'ਚ ਇੱਕ ਵਾਰੀ ਫੇਰ ਬਣੀ ਜਦੋਂ ਇਹਨਾਂ ਨੇ ਬਰਗਾੜੀ, ਬਹਿਬਲ ਕਾਂਡ, ਡੇਰਾ ਸਰਸਾ ਯਾਰੀਆਂ, ਸਮੇਧ ਸੈਣੀ ਵਰਗਾ ਬੁੱਚੜ, ਇਜ਼ਹਾਰ ਆਲਮ ਵਰਗੇ ਉਹਨਾਂ ਸਾਰਿਆਂ ਲੋਕਾਂ ਨੂੰ ਜਿਨ੍ਹਾਂ ਤੋਂ ਸਿੱਖ ਦੁਖੀ ਸੀ, ਜਿਨ੍ਹਾਂ ਨੇ ਸਾਡੇ ਭਰਾ ਮਾਰੇ, ਉਹਨਾਂ ਸਾਰਿਆਂ ਨੂੰ ਚੌਧਰਾਂ ਦਿੱਤੀਆਂ। ਉਹਨਾਂ ਦਿਨਾਂ ਦੇ ਵਿੱਚ ਬਾਦਲ ਦਲ ਜਿਹੜਾ ਸੀ ਉਹ ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦਾ। ਅੱਜ ਕੱਲ੍ਹ ਨੱਕ ਤੋਂ ਮੱਖੀ ਉੱਠਦੀ ਨਹੀਂ, ਅੱਜ ਨੱਕ ਤੋਂ ਮੱਖੀ ਉਡਾਉਣ ਜੋਗੇ ਨਹੀਂ ਰਹੇ। ਉਦੋਂ ਜਦੋਂ ਕੋਈ ਗੱਲ ਕਰਦਾ ਸੀ ਪੰਥਕ ਮੁੱਦਿਆਂ ਦੀ, ਸਿੱਖੀ ਦੀ, ਕੌਮ ਦੀ, ਧਰਮ ਦੀ, ਉਹ ਜ਼ਹਿਰ ਵਰਗਾ ਲੱਗਦਾ ਸੀ। ਉਹ ਸਿੱਖ ਜਿਹੜੇ ਇਹਨਾਂ ਨੂੰ ਚੇਤਾ ਕਰਾਉਂਦੇ ਸੀਗੇ ਵੀ ਭਾਈ ਅਕਾਲੀ ਹੋਣਾ, ਅਕਾਲੀ ਕਹਾਉਣਾ ਬੜੇ ਫਖਰ ਵਾਲੀ, ਬੜੀ ਜ਼ਿੰਮੇਵਾਰੀ ਵਾਲੀ ਗੱਲ ਹੈ। ਚਿੰਤਾ ਕਰੋ, ਕੁਛ ਖਿਆਲ ਕਰੋ, ਕਿਉਂ ਲੋਕਾਂ ਨੂੰ ਦੁਖੀ ਕਰਦੇ? ਪਰ ਉਦੋਂ ਇੱਕ ਅਕਾਲੀ ਉਹ ਸੀ ਜਿਨ੍ਹਾਂ ਦਾ ਸਤਿਕਾਰ ਜਿਹੜਾ ਸੀ ਇੰਨਾ ਜ਼ਿਆਦਾ ਸੀਗਾ ਬਈ ਕੋਈ ਕਹਿਣ ਸੁਣਨ ਵਾਲੀ ਗੱਲ ਹੀ, ਹੱਥ ਜੋੜ ਕੇ ਖੜ ਜਾਂਦੇ ਸੀ ਲੋਕ ਵੀ ਅਕਾਲੀ ਤੁਰਿਆ ਹੁੰਦਾ। ਨੀਲੀ ਪੱਗ ਦੀ ਸ਼ਾਨ ਇੰਨੀ ਵੱਡੀ, ਇੰਨੀ ਉੱਚੀ ਰਹੀ ਪੰਜਾਬ ਦੇ ਵਿੱਚ ਕਿ ਕੁਰਬਾਨੀ ਦੇ ਪੁਤਲੇ ਨੇ ਇਹ ਲੋਕ। ਇਹ ਸਰਬੱਤ ਦਾ ਭਲਾ ਮੰਗਦੇ ਲੋਕ, ਇਹ ਪੰਜਾਬ ਲਈ, ਪੰਥ ਲਈ, ਸਰਬੱਤ ਲਈ
ਆਪਣਾ ਆਪਾ ਕੁਰਬਾਨ ਕਰਨ ਵਾਲੇ ਲੋਕ ਨੇ। ਮੋਰਚਿਆਂ ਦੇ ਵਿੱਚ ਕਹਿਣ ਦੀ ਲੋੜ ਨਹੀਂ ਸੀ ਪੈਂਦੀ, ਇੰਨਾ ਸਮਰਪਣ ਭਾਵਨਾ ਹੁੰਦੀ ਸੀ ਲੋਕਾਂ 'ਚ ਵੀ ਜੇ ਕਿਤੇ ਕੋਈ ਵਿਰੋਧੀ ਵੀ ਗੱਲ ਕਰਦਾ ਸੀ ਵੀ ਅਕਾਲੀਆਂ ਦਾ ਕੀ ਆ, ਤਾਂ ਜਦੋਂ ਮੋਰਚਾ ਲਾ ਦਿੰਦੇ ਆ, ਜਦੋਂ ਜੀ ਕਰਦੇ ਆ, ਚੁਟਕਲੇ ਬਣ ਗਏ। ਇੱਕ ਚੁਟਕਲਾ ਚੱਲ ਪਿਆ, ਕਹਿੰਦੇ ਵੀ ਕਿਤੇ ਕੋਈ ਵਿਰੋਧੀ ਪਾਰਟੀ ਦਾ ਲੀਡਰ ਖੜ ਕੇ ਲੋਕਾਂ ਨੂੰ ਮਤਾਂ ਦੇ ਰਿਹਾ ਵੀ ਇਹ ਅਕਾਲੀ ਬੜੇ ਮਾੜੇ ਨੇ, ਇਹ ਜਦੋਂ ਜੀ ਕਰਦਾ ਜੇਲ੍ਹਾਂ ਦਾ ਮੋਰਚੇ ਲਾ ਲੈਂਦੇ ਆ। ਹੁਣ ਫਿਰ ਮੋਰਚਾ ਲਾ ਕੇ ਬਹਿ ਗਏ। ਉਹ ਉੱਠ ਕੇ 3-4 ਜਾਣੇ ਜਦੀ ਤੁਰ ਪਏ, ਕਹਿੰਦੇ ਤੁਸੀਂ ਕਿੱਧਰ? ਕਹਿੰਦੇ ਸਾਨੂੰ ਤਾਂ ਪਤਾ ਹੀ ਤੇ ਤੋਂ ਲੱਗਿਆ ਵੀ ਅਕਾਲੀ ਦਲ ਨੇ ਮੋਰਚਾ ਲਾਇਆ। ਇੰਨਾ ਸਤਿਕਾਰ ਸੀ ਅਕਾਲੀ ਦਲ ਦਾ, ਇਹ ਪਤਾ ਹੀ ਨਹੀਂ ਮੋਰਚੇ ਦੀਆਂ ਮੰਗਾਂ ਕਿਹੜੀਆਂ ਨੇ, ਮੋਰਚਾ ਕਿਉਂ ਆ। ਬਸ ਵਿਸ਼ਵਾਸ ਹੀ ਇੰਨਾ ਸੀ, ਭਰੋਸਾ ਹੀ ਇੰਨਾ ਸੀ। ਇਹ ਗੱਲ ਜਦੋਂ ਜਨਸੰਘ ਜਿਹੜੀ ਹੁਣ ਬੀਜੇਪੀ ਬਣੀ, ਜਦੋਂ ਉਹਦੀ ਲੀਡਰਸ਼ਿਪ ਨਾਲ ਐਮਰਜੈਂਸੀ ਵਾਲੇ ਦਿਨਾਂ 'ਚ ਵਾਹ ਪਿਆ ਨਾ ਅਕਾਲੀ ਲੀਡਰਸ਼ਿਪ ਦਾ, ਅਕਾਲੀ ਦਲ ਦਾ, ਉਹ ਹੈਰਾਨ ਸੀ ਵੀ ਇੰਨਾ ਵਿਸ਼ਵਾਸ ਸਿੱਖ ਜਗਤ ਵਿੱਚ ਅਕਾਲੀ ਲੀਡਰਸ਼ਿਪ ਪ੍ਰਤੀ। ਤੇ ਅੱਜ ਕੋਈ ਹੈ ਭਰੋਸਾ? ਜਿਹੜਾ ਸੁਖਬੀਰ ਬਾਦਲ ਦੇ ਸਿਆਸੀ ਸਲਾਹਕਾਰ ਨੇੜਲੇ ਜਿਹੜਾ ਪੀਏ ਹੁੰਦਾ, ਨਿੱਜੀ ਸਕੱਤਰ ਦਾ ਰਿਹਾ ਪਰਮਜੀਤ ਸਿੰਘ ਸਿੱਧਵਾਂ, ਜਿਹੜੀ ਉਹਦੀ ਚਿੱਠੀ ਹੈ ਜਦੋਂ ਉਹਨੇ ਰਿਜ਼ਾਈਨ ਕੀਤਾ 2 ਸਾਲ ਪਹਿਲਾਂ, ਉਹ ਪੜ੍ਹਨ ਵਾਲੀ ਹੈ। ਸਾਰੇ ਉਹਨੇ ਪੋਤੜੇ ਜਿਹੜੇ ਆ ਚੰਗੀ ਤਰ੍ਹਾਂ ਫਰੋੜਤੇ, ਤੇ ਰਹਿੰਦੀ ਖਸਲ ਆਹ ਮਨਜਿੰਦਰ ਸਿੰਘ ਸਰਸੇ ਨੇ ਪੂਰੀ ਕਰਤੀ। ਉਹ ਜਦੋਂ ਉਹਨੇ ਕਿਹਾ ਨਾ ਵੀ ਜਦੋਂ ਪੁਰਾਣੇ ਅਕਾਲੀ ਆਉਂਦੇ ਸੀ ਦਿੱਲੀ ਨੂੰ, ਤਾਂ ਉਹਨਾਂ ਦੀਆਂ ਗੱਡੀਆਂ ਦੇ ਵਿੱਚੋਂ ਵੱਡੀਆਂ ਸ੍ਰੀ ਸਾਹਿਬਾਂ, ਵੱਡੇ ਨੀਲੇ ਦਸਤਾਰੇ ਵਾਲੇ ਸਿੰਘ ਜਿਹੜੇ ਸੀ, ਦਰਸ਼ਨੀ ਸਿੰਘ, ਉਹਨਾਂ ਨੂੰ ਦੇਖ ਕੇ ਦਿੱਲੀ ਦੇ ਜਾਂ ਪੰਜਾਬ ਤੋਂ ਬਾਹਰਲੇ ਸਿੱਖ ਇਹ ਸਮਝਦੇ ਸੀ ਵੀ ਸਾਡੇ ਜਿਹੜੇ ਹੈਗੇ ਆ ਰਾਖੇ, ਸਾਨੂੰ ਬਚਾਉਣ ਵਾਲੇ ਆ ਗਏ, ਸਾਨੂੰ ਇਹਨਾਂ ਦੇ ਹੁੰਦਿਆਂ ਕੋਈ ਫਿਕਰ ਨਹੀਂ, ਸਾਡੇ ਬਜ਼ੁਰਗ ਆ ਗਏ, ਸਾਡੇ ਮਾਪਿਆਂ ਵਰਗੇ ਆ ਗਏ, ਸਾਡੇ ਪਿਓ ਆ ਗਏ। ਤੇ ਫਿਰ ਅੱਜ ਦੇ ਅਕਾਲੀ ਆ ਗਏ, ਜਿਨ੍ਹਾਂ ਦੇ ਨਾਂ ਦੇ ਵਿੱਚ ਵੀ ਕੋਈ ਇਹੋ ਜਿਹੀ ਗੱਲ ਨਹੀਂ ਲੱਭਦੀ। ਬਹੁਤੇ ਜ਼ਿਆਦਾ ਤਾਂ ਇਹੋ ਜਿਹੇ ਅਕਾਲੀ ਬਣਾ ਧਰੇ ਨੇ ਜਿਨ੍ਹਾਂ ਦਾ ਧਰਮ ਵੀ ਸਿੱਖ ਨਹੀਂ ਹੈ, ਕਹਿੰਦੇ ਜੀ ਅਕਾਲੀ ਦਲ ਦੇ ਆਗੂ ਨੇ। ਬੀਜੇਪੀ ਚੋਂ, ਕਾਂਗਰਸ ਵਿੱਚੋਂ, ਹੋਰਨਾਂ ਪੰਥ ਦੋਖੀ ਜਮਾਤਾਂ ਚੋਂ ਲੱਭ ਕੇ ਉਹ ਬੰਦੇ ਜਿਨ੍ਹਾਂ ਨੂੰ ਸਿੱਖੀ ਦੇ ਉਲਟ ਸਮਝ ਕੇ ਲੋਕ ਨਫ਼ਰਤ ਕਰਦੇ ਸੀ, ਉਹਨਾਂ ਨੂੰ ਲਿਆਂਦਾ ਗਿਆ। ਇਹ ਤਾਂ ਇੱਥੋਂ ਤੱਕ ਗੱਲਾਂ ਹੋ ਗਈਆਂ ਕਿ ਸੈਣੀ ਨੂੰ ਇਹ ਲੈ ਸਕਦੇ ਆ ਪਾਰਟੀ ਜਦੋਂ ਜੀ ਕਰੇ। KPS ਗਿੱਲ ਦੇ ਵਾਰਸਾਂ ਦੇ ਵਿੱਚੋਂ, KPS ਗਿੱਲ ਦੇ ਜਿਹੜੇ ਸਭ ਤੋਂ ਚਹੇਤੇ ਪੁਲਸੀਏ ਸੀ, ਜਿਨ੍ਹਾਂ ਨੇ ਉਹਦੇ ਇਸ਼ਾਰੇ ਉੱਤੇ ਸਿੱਖਾਂ ਦਾ ਘਾਣ ਕੀਤਾ, ਉਹ ਸਾਰੇ ਦੇ ਸਾਰੇ ਸਿੱਖ ਜਗਤ ਲਈ, ਖਾਲਸਾ ਪੰਥ ਲਈ ਤਾਂ ਉਹ ਬਹੁਤ ਖਤਰਨਾਕ ਨੇ। ਬੜਾ ਦੁੱਖ ਵਾ ਸਿੱਖਾਂ ਨੂੰ, ਸਾਡੇ ਪੁੱਤ ਮਾਰੇ, ਸਾਡੀਆਂ ਧੀਆਂ ਭੈਣਾਂ ਨੂੰ ਬੇਪਤ ਕੀਤਾ ਇਹਨਾਂ ਨੇ। ਤੇ ਬਾਦਲ ਦਲ ਲਈ ਉਹ ਹੀਰੋ ਨੇ, ਬਾਦਲ ਦਲ ਨੇ ਉਹ ਹਿੱਕ ਦਾ ਵਾਲ ਬਣਾਈ ਰੱਖੇ। ਬਾਅਦ ਚ ਝੂਠ ਬੋਲਦੇ ਰਹੇ, ਕਹਿੰਦੇ ਜੀ ਇਹ ਤਾਂ ਬੀਜੇਪੀ ਕਰਕੇ ਕੰਮ ਨਹੀਂ ਹੋ ਸਕਿਆ, ਬੀਜੇਪੀ ਨੇ ਸੈਣੀ ਨੂੰ ਕਿਹਾ ਸੀ ਵੀ ਸੈਣੀ ਲਾਓ। ਉਹ ਟੁੱਟ ਕੇ ਪੈ ਗਏ ਮੂਹਰੇ ਵੀ ਕਿਉਂ ਕੁਫਰ ਤੋਲਦੇ ਹੋ, ਤੁਸੀਂ ਸੈਣੀ ਨੂੰ ਆਪਦੀ ਮਰਜ਼ੀ ਨਾਲ ਲਾਏ। ਹੁਣ ਸਾਰੀਆਂ ਗੱਲਾਂ ਜ਼ਾਹਿਰ ਹੋ ਚੁੱਕੀਆਂ ਨੇ। ਤਾਂ ਪਿੱਛੇ ਜੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਭੂੰਦੜ ਤੇ ਮਲੂਕੇ ਹੁਣਾਂ ਨੇ ਡੇਰਾ ਸਰਸਾ ਨੂੰ ਮਾਫੀ ਦਵਾਈ ਸੀ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਚਲੇ ਲੀਡਰ ਢੀਂਡਸੇ ਹੁਣਾਂ ਨੇ ਕਈ ਗੱਲਾਂ ਜ਼ਾਹਿਰ ਕੀਤੀਆਂ। ਇਹ ਸਾਰੇ ਉਦੋਂ ਚਾਹੇ ਇਕੱਠੇ ਸੀ, ਪਰ ਜਦੋਂ ਇਹਨਾਂ ਦਾ ਆਪਸ ਵਿੱਚ ਹੀ ਹੁਣ ਟੁੱਟ ਟਟਈਆ ਹੋਇਆ, ਤੇ ਹੁਣ ਉਹ ਸਾਰੀਆਂ ਗੱਲਾਂ ਜਿਹੜੀਆਂ ਸੰਗਤਾਂ ਇੰਨੇ ਲੰਮੇ ਅਰਸੇ ਤੋਂ ਉਦੋਂ ਟੁੱਟ ਕੇ ਗਾਲਾਂ ਕੱਢਦੇ ਹੁੰਦੇ ਸੀ, ਗੰਦ ਬਕਦੇ ਹੁੰਦੇ ਸੀ, ਝੂਠ ਬੋਲਦੇ, ਅੱਜ ਉਹ ਸਾਰੀਆਂ ਗੱਲਾਂ ਸੱਚੀਆਂ ਹੋ ਗਈਆਂ। ਅੱਜ ਹਰ ਗੱਲ ਦਾ ਸਬੂਤ ਆਪ ਅਕਾਲੀ ਲੀਡਰਸ਼ਿਪ ਦੇ ਰਹੀ ਆ ਕਿ ਵਾਕਈ ਸਾਤੋਂ ਕਰਤੂਤਾਂ ਹੋਈਆਂ ਨੇ। ਤੇ ਅੱਜ ਇਸ ਮਾਹੌਲ ਦੇ ਵਿੱਚ ਜਦੋਂ ਪੂਰੀ ਤਰ੍ਹਾਂ ਭਾਂਡੇ ਵਿਕ ਚੁੱਕੇ ਆ, ਜਦੋਂ ਲੋਕਾਂ ਨੇ ਬੇਅਦਬੀ ਦਲ ਕਹਿਣਾ ਸ਼ੁਰੂ ਕਰ ਦਿੱਤਾ, ਜ਼ਮਾਨਤਾਂ ਜ਼ਬਤ ਹੋਣ ਲੱਗੀਆਂ, ਖਾਸ ਤੌਰ ਤੇ ਆ ਜਿਹੜੀ ਪਾਰਲੀਮੈਂਟ ਵਾਲੀ ਚੋਣ ਸੰਗਰੂਰ ਹੋ ਕੇ ਹਟੀ ਆ, ਉੱਥੇ ਤਾਂ ਇਹਨਾਂ ਨੇ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੂੰਹ ਬੋਲੀ ਭੈਣ ਬੀਬੀ ਕਮਲਦੀਪ ਕੌਰ, ਜਿਹਦੇ ਪਰਿਵਾਰ ਦੀ ਬੜੀ ਵੱਡੀ ਕੁਰਬਾਨੀ ਆ ਪੰਥ ਲਈ, ਭਰਾ ਉਹਦਾ ਸ਼ਹੀਦ ਹੋਇਆ ਪੰਥ ਲਈ, ਭੈਣ ਨੂੰ ਪੁਲਿਸ ਦੇ, ਹਕੂਮਤ ਦੇ ਕੈਟਾਂ ਟਾਊਟਾਂ ਦੇ ਜ਼ੁਲਮ ਦਾ ਸ਼ਿਕਾਰ ਹੋਣਾ ਪਿਆ, ਸਾਰੇ ਟੱਬਰ ਦੀ ਬੇਤਹਾਸ਼ਾ ਵੱਡੀ ਕੁਰਬਾਨੀ, ਬੜੀ ਵੱਡੀ ਕੁਰਬਾਨੀ। ਉਸ ਬੀਬੀ ਨੂੰ ਟਿਕਟ ਦੇਤੀ ਕਿ ਸ਼ਾਇਦ ਗੱਲ ਬਣ ਜੇ, ਪਰ ਲੋਕਾਂ ਨੂੰ ਸਾਫ਼ ਪਤਾ ਸੀ ਵੀ ਇਹ ਚਾਲ ਆ,
ਤੇ ਉਹਦਾ ਮੂੰਹ ਤੋੜਮਾ ਜਵਾਬ ਦਿੱਤਾ। ਅੱਜ ਜਦੋਂ ਹੁਣ ਇਹ ਕਹਿੰਦੇ ਆ ਕਿ ਆ ਲਓ ਜੀ ਅਸੀਂ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰੋਗਰਾਮ ਆ, ਸਾਡਾ ਤਾਂ ਕੋਈ ਨਹੀਂ ਭਾਈ। ਲੋਕਾਂ ਨੂੰ ਸਭ ਪਤਾ, ਤੁਸੀਂ ਜਥੇਦਾਰ ਹਰਪ੍ਰੀਤ ਸਿੰਘ ਨੂੰ ਤੇ ਸਰਦਾਰ ਹਰਚਰਨਜੀਤ ਸਿੰਘ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਵਰਤ ਰਹੇ ਹੋ ਆਪਦੇ ਮਫਾਦਾਂ ਲਈ, ਆਪਦੇ ਸਵਾਰਥਾਂ ਲਈ, ਵੀ ਕਿਸੇ ਤਰੀਕੇ ਨਾਲ ਅਸੀਂ ਕਹਿਣ ਜੋਗੇ ਹੋ ਜਾਈਏ ਕਿ ਅਸੀਂ ਜੀ ਕੋਈ ਕਸਰ ਨਹੀਂ ਛੱਡੀ। ਜਿਹੜੇ ਲੀਡਰ ਪਾਦਲਕਿਆਂ ਤੋਂ ਦੁਖੀ ਹੋ ਕੇ ਇਹਨਾਂ ਦੇ ਸਤਾਏ ਹੋਏ ਭਾਜਪਾ ਚ ਗਏ, ਉਹ ਲੀਡਰ ਕਦੋਂ ਚਾਹਣਗੇ ਬਈ ਇਹਨਾਂ ਦੇ ਨੰਬਰ ਬਣ ਜਾਣ? ਜਦੋਂ ਕਿ ਢੀਂਡਸੇ ਹੁਣੀ ਤੇ ਹੋਰ ਅਕਾਲੀ ਦਲ ਦੇ ਆਗੂ ਆਪ ਮੰਨਦੇ ਆ ਕਿ ਵਾਜਪਾਈ ਮੌਕੇ ਜਦੋਂ ਉਹ ਪ੍ਰਧਾਨ ਮੰਤਰੀ ਸੀ, 300 ਸਾਲੇ ਮੌਕੇ ਜਦੋਂ ਖਾਲਸਾ ਪੰਥ ਦੀ ਸ਼ਤਾਬਦੀ ਮਨਾਈ ਆ, ਤੀਜੀ ਸ਼ਤਾਬਦੀ 300 ਸਾਲਾ ਮਨਾਇਆ, ਉਹ ਚਾਹੁੰਦੇ ਸੀਗੇ ਵੀ ਜੇਲ੍ਹਾਂ ਚ ਨਜ਼ਰਬੰਦ ਸਿੱਖ ਰਿਹਾ ਕਰਦੀ। ਉਹ ਚਾਹੁੰਦੇ ਸੀ ਵੀ ਕਾਂਗਰਸ ਦੇ ਸਤਾਏ ਹੋਏ ਨੇ ਸਿੱਖ ਤੇ ਸਾਡੇ ਨਾਲ ਭਾਜਪਾ ਨੂੰ ਸਿਆਸੀ ਤੌਰ ਤੇ ਕੋਈ ਫਾਇਦਾ ਹੋ ਜੂ। ਔਰ ਉਦੋਂ ਕਹਿੰਦੇ ਸੀਗੇ ਬਾਦਲ ਦਲ ਵਾਲੇ ਆਗੂ ਵੀ ਜੇ ਇਹ ਖਾੜਕੂ ਛੱਡਤੇ ਨਾ, ਇਹ ਸਾਡੇ ਲਈ ਵਿਪਤਾ ਬਣਨਗੇ, ਇਹਨਾਂ ਦੀ ਰਿਹਾਈਆਂ ਨਾ ਕਰੋ। ਅੱਜ ਜਦੋਂ ਇਹ ਚਿੱਠੀਆਂ ਲਿਖ ਕੇ ਪਾਉਂਦੇ ਆ, ਅੱਜ ਜਦੋਂ ਟਾਈਮ ਮੰਗਦੇ ਆ ਵੀ ਕਿਸੇ ਤਰੀਕੇ ਨਾਲ ਸਾਡੀ ਫੋਟੋ ਆ ਜੇ ਅਮਿਤ ਸ਼ਾਹ ਨਾਲ, ਮੋਦੀ ਨਾਲ, ਕਿ ਅਸੀਂ ਜੇਲ੍ਹਾਂ ਚ ਨਜ਼ਰਬੰਦ ਸਿੱਖਾਂ ਲਈ ਜਾਂ ਹੋਰ ਕੌਮੀ ਜਾਂ ਪੰਥਕ ਮਸਲਿਆਂ ਲਈ ਬੜੇ ਤਰੱਦਦ ਕਰ ਰਹੇ, ਅੱਜ ਉਹ ਨਹੀਂ ਲੱਤ ਲਾਉਂਦੇ। ਉਹ ਕਹਿੰਦੇ ਆ ਵੀ ਜੇ ਅਸੀਂ ਜੇਲ੍ਹਾਂ ਚ ਨਜ਼ਰਬੰਦ ਸਿੱਖ ਰਿਹਾ ਕਰਨੇ ਹੀ ਹੋਣਗੇ ਤਾਂ ਉਦੋਂ ਕਰਾਂਗੇ ਜਦੋਂ ਸਾਡਾ ਲਾਭ ਹੁੰਦਾ ਹੋ। ਜੇਲ੍ਹਾਂ ਚ ਨਜ਼ਰਬੰਦ ਸਿੱਖ ਜਿਨ੍ਹਾਂ ਦੀ ਰਿਹਾਈ 1997 ਚ ਹੋਣੀ ਚਾਹੀਦੀ ਸੀ, ਜੇ ਉਦੋਂ ਨਹੀਂ ਸੀ ਹੋਈ ਤਾਂ ਜਦੋਂ ਬਾਅਦ ਵਿੱਚ ਫਿਰ 2002 ਤੋਂ 2007 ਤੱਕ ਰਹੀ ਆ ਸਰਕਾਰ ਕਾਂਗਰਸ ਦੀ, 10 ਸਾਲ ਫਿਰ ਅਕਾਲੀ ਦਲ ਦਾ ਰਾਜ ਆਇਆ, ਉਦੋਂ ਰਹੀਆਂ ਕਰ ਲੈਂਦੇ। ਉਦੋਂ ਤਾਂ ਜੇਲ੍ਹਾਂ ਚ ਨਜ਼ਰਬੰਦ ਸਿੱਖਾਂ ਦੀ ਗੱਲ ਕਰਨ ਵਾਲਿਆਂ ਨੂੰ ਕੀੜੇ ਮਕੌੜੇ ਸਮਝਦੇ ਸੀ ਵੀ ਇਹ ਕੋਈ ਬੰਦੇ ਆ। ਜੇ ਕਿਸੇ ਨੇ ਡੇਰਾ ਸਰਸਾ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤਾਂ ਕਹਿੰਦੇ ਹੁੰਦੇ ਸੀ ਹੁਣ ਅਸੀਂ ਡੇਰਾ ਸਰਸੇ ਵਾਲਿਆਂ ਨਾਲ ਕੰਧਾਂ ਕੱਢ ਲਈਏ, ਸਾਡਾ ਤਾਂ ਉਹਨਾਂ ਬਿਨਾਂ ਸਰਦਾ ਹੀ ਨਹੀਂ। ਬਾਦਲ ਦਲ ਦੇ ਲੀਡਰਾਂ ਦੀਆਂ ਸਟੇਟਮੈਂਟ। ਉਧਰੋਂ ਤਾਂ ਸਿੱਖ ਜਗਤ ਕਲਪਿਆ ਪਿਆ ਕਿ ਡੇਰਾ ਸਰਸੇ ਵਾਲਿਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕੀਤੀ ਹੈ। ਅਕਾਲ ਤਖਤ ਸਾਹਿਬ ਤੋਂ ਮਾਫੀ ਵਾਲਾ ਪ੍ਰਕਰਨ ਪੂਰਾ ਹੋ ਚੁੱਕਿਆ। ਜਥੇਦਾਰ ਗੁਰਚਰਨ ਸਿੰਘ ਚੀਕਾਂ ਮਾਰਦਾ ਸੀ, ਜਥੇਦਾਰ ਗੁਰਬਚਨ ਸਿੰਘ, ਬਈ ਹੁਣ ਨਾ ਕੋਈ ਜਾਇਓ। ਪਰ ਇਹ ਉਦੋਂ ਵੀ ਗਏ ਮਲੂਕੇ ਹੁਣੇ ਸਾਰੇ ਜਾਣੇ ਆ 2017 ਵਾਲੀ ਇਲੈਕਸ਼ਨ ਮੌਕੇ, ਕਿ ਜੇ ਸਾਨੂੰ ਇੱਕ ਵਾਰੀ ਸਰਕਾਰ ਬਣ ਗਈ ਨਾ, ਅਸੀਂ ਡੇਰਾ ਸਰਸਾ ਦੇ ਮੁਖੀ ਦੇ ਪੰਜਾਬ 'ਚ ਪ੍ਰੋਗਰਾਮ ਕਰਾਵਾਂਗੇ। ਕਿਵੇਂ ਹਾਹਾਕਾਰ ਮੱਚੀ ਹੋਣੀ ਆ ਉਦੋਂ ਸਿੱਖ ਮਨਾਂ ਦੇ ਵਿੱਚ। ਅਰਦਾਸਾਂ ਕੀਤੀਆਂ ਹੋਣੀਆਂ ਵੀ ਸੱਚੇ ਪਾਤਸ਼ਾਹ, ਬੜੀਆਂ ਅਰਦਾਸਾਂ ਕਰਦੇ ਆ ਅਸੀਂ, ਇਹ ਅਰਦਾਸਾਂ ਤਾਂ ਸਦਾ ਕੀਤੀਆਂ ਨੇ ਕਿ ਅਕਾਲੀਆਂ ਦਾ ਰਾਜ ਆ ਜੇ, ਪਰ ਇਸ ਵਾਰੀ ਅਰਦਾਸ ਸਾਡੀ ਕਬੂਲ ਕਰਿਓ, ਨਹੀਂ ਤਾਂ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਮਾਵਾਂ ਦੇ ਪੁੱਤ ਜਿਹੜੇ ਆ ਉਹ ਇਸ ਸਿਆਸਤ ਦੀ ਭੇਂਟ ਚੜਨਗੇ ਜਦੋਂ ਡੇਰਾ ਸਰਸਾ ਦੇ ਮੁਖੀ ਨੂੰ ਪੰਜਾਬ 'ਚ ਲਿਆਉਣਗੇ ਬਾਦਲ ਦਲ ਵਾਲੇ, ਤੇ ਇੱਥੇ ਗੋਲੀਆਂ ਨਾਲ, ਡਾਂਗਾਂ ਨਾਲ ਪੰਜਾਬ ਦੇ ਲੋਕਾਂ ਦਾ ਘਾਣ ਹੋਊਗਾ, ਸਿੱਖਾਂ ਦਾ ਘਾਣ ਹੋਊਗਾ। ਇਹ ਹਾਲਾਤ ਕਿਹਨੇ ਪੈਦਾ ਕੀਤੇ? ਇਹਦੇ ਲਈ ਸਿੱਖ ਦੋਸ਼ੀ ਨੇ ਕਿ ਕਾਂਗਰਸ ਦੋਸ਼ੀ ਆ ਕਿ ਭਾਜਪਾ ਦੋਸ਼ੀ ਹੈ? ਹੁਣ ਬੜੇ ਪੋਲੇ ਜਿਹੇ ਮੂੰਹ ਨਾਲ ਕਹਿ ਦਿੰਦੇ ਆ ਚਲੋ ਜੀ ਜੋ ਹੋ ਗਿਆ, ਜੋ ਬੀਤ ਗਿਆ। ਹੁਣ ਤਾਂ ਦੇਖੋ ਜੀ ਜੇਲ੍ਹਾਂ 'ਚ ਕਾਲ ਕੋਠੜੀਆਂ 'ਚ ਬੈਠੇ ਆ ਤੇ ਉਹਨਾਂ ਦੀ ਰਿਹਾਈ ਲਈ ਤਰੱਦਦ ਕਰ ਰਹੇ ਨੇ, ਕੋਈ ਭੱਜ ਨੱਸ ਕਰ ਰਹੇ ਨੇ। ਵੱਡੀਆਂ ਸੰਸਥਾਵਾਂ ਨੇ ਜੀ, ਅਕਾਲ ਤਖਤ ਸਾਹਿਬ ਦਾ ਬੜਾ ਵੱਡਾ ਨਾਂ ਆ, ਅਕਾਲ ਤਖਤ ਸਾਹਿਬ ਤੋਂ ਜੇ ਕੋਈ ਹੁਕਮ ਆ ਰਿਹਾ, ਕਾਰਵਾਈ ਆ ਰਹੀ ਹੈ, ਲੋਕ ਚੁੱਪ ਕਰ ਜਾਂਦੇ ਨੇ। ਪਰ ਲੋਕਾਂ ਦੇ ਮਨਾਂ 'ਚੋਂ ਇਹ ਗੱਲ ਜਾਂਦੀ ਨਹੀਂ ਕਿ ਤੁਸੀਂ ਹੋਈ ਹੋ ਜਿਨ੍ਹਾਂ ਨੇ ਇਹ ਰਿਹਾਈਆਂ ਹੁਣ ਤੱਕ ਹੋਣ ਨਹੀਂ ਦਿੱਤੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਅਥਾਰਟੀ ਸੀ, ਜਥੇਦਾਰ
अकाल तख्त साहिब तो अगे जेकर कोई साडा सत्कारत अहुदा रहा वो सी जत्थेदार श्रोमणी गुरुद्वारा प्रबंधक कमेटी का प्रधान हुंदा सी। भारत के प्रधानमंत्री के बराबर बैठना, अकाली दल के प्रधान की तो जी टौर रही आ उन्नी तो पंजाब के मुख मंत्री की टौर नहीं सी हुंदी जिन्नी श्रोमणी गुरुद्वारा प्रबंधक कमेटी के प्रधान की टौर रही। सत्कार हुंदा सी ते इस अहुदे की शान जिहड़ी आ वो रोली गई। आपदे हथ ठोकियां घड़म चौधरीआं आपदे पक्ष के बंदियां नूं लाउंदे लाउंदियां छोटे कद वाले जदों संस्था का वकार रुलदा ना वो उदों रुलदा जदों अयोग नाकाबल ते गुलाम बिरती वाले जिहड़े लोग ने उन्हां नूं अहुदेदारियां दित्तियां जाण। ते यही श्रोमणी कमेटी सी जिहदे वल सारा सिख जगत झाकदा हुंदा सी। अज पंथ जिहड़ा है आ एक फिल्म का रौला पिया होया पर पंथ जिहड़ा हैगा बड़ा कसूता फसिया पिया क्योंकि कोई अगवाई नहीं मिल रही। कल्ली फिल्म का मसला नहीं, हर मसले के उत्ते अंदर इहो जिहे बंदे बैठाए हुए ने बैठे ने जिन्हां दी पूरी चलदी है माया पैसे का बोलबाला ते मन मर्जी के काम मन मर्जी के फैसले होई जांदे। श्रोमणी गुरुद्वारा प्रबंधक कमेटी के उत्ते यह दोष लगे कि जिहड़े पावन स्वरूप आ उन्हां च गड़बड़ हुई है। आप ही मन्निया आप ही दसिया कि इन्हां बंदियां ने आ कपड़ा कीता, वो अदालतां च चले गए, उन्होंने कहा कि साडा नहीं, साडे कोले पर्चियां आउंदियां सी असीं स्वरूप दिंदे सी इन्हां नूं। वो स्वरूप किवें घटे किवें वधे कोई मतलब नहीं। सिख जज्बातां नूं सिख हितां नूं बड़े क्रूप तरीके नाल सट्ट मारी गई। एक गल तां पक्की आ कि दिल्ली सखी नहीं रही कदे। दिल्ली ने सदा ही पंथ नाल अकाली दल नाल विरोध वाला रखिया। चलो जेकर भाजपा भी ठगी ठोरी मार रही सी असीं वो भी जर लेंदे। ये तां इस बादल दल की अकाली दल की लीडरशिप ने देखना सी ना कि असीं सत्ता दे इस सरूर विच किते आपदी भैड़ी ना गवारीए, असीं किते वो लोग ही ना हथों कढ के बह जाइए जिहड़े साडा विश्वास करदे आ, साडा भरोसा करदे। वो सिख चेतना वो कौमी दर्द रखण वाले लोग जिहड़े ये मनदे आ कि चाहे चंगे आ चाहे माड़े आ है तां साडे यही ने ना ते वो हथों ना निकल जाण। ये सोचण दी थां उन्हां नूं दुश्मन मान लिया ते नवां छोकर वाधा जा नाल जोड़ लिया, लै लंडे दे चल लंडे दे ओनू गालां ओहदी पग ला ओहदी दाढ़ी फड़ लो। ये सारे कासे का नतीजा अज ये है कि जदों जेल੍ਹਾਂ च नज़रबंद सिखां दी रिहाई लई श्रोमणी कमेटी नूं मूहरे ला के आ उपराला किया जा रहा ते जे यही सच्चे मनों बगैर सियासी स्वार्थां तो काम चलदा हुंदा लोकां ने साथ सहयोग देना सी, धन भाग कहना सी कि शुक्र आ साडीआं संस्थावां सही दिशा जा रहीआं ने। हुण लोग कहंदे आ ये उही ने जिहड़े कहंदे हुंदे सी असीं बंदी ਸਿੰਘਾਂ ਲਈ ਕੱਖ नहीं कर सकदे। समा समा समर्था लोग कहंदे आ, लोग कहंदे आ यही ने जिहड़े सतगुरु ने अरशां तो फर्श ते लै जांदे ने, यही ने जिहड़े नक ते मक्खी नहीं सी बहण दिंदे ते हुण नक तो मक्खी नहीं उड़दी। जेल੍ਹਾਂ च नज़रबंद सिखां दा मसला बड़ा गंभीर ते अहम आ, बड़ा संवेदनशील है। कोई सिख नहीं चाहेगा कि ਉਹਦੇ ਉੱਤੇ ਇਹ ਦੋਸ਼ ਲੱਗੇ कि भाई ਜਦੋਂ कौम ਵੱਲੋਂ जेल੍ਹਾਂ च नज़रबंद सिखां ਦੀ ਰਿਹਾਈ ਲਈ ਉਪਰਾਲਾ ਕੀਤਾ ਜਾ ਰਿਹਾ ਸੀ ਤੁਸੀਂ ਵਿਰੋਧ ਕੀਤਾ ਸੀ, ਕੋਈ नहीं चाहेगा। इस करके इस चीज का भी सारे साथ सहयोग देणगे। इस तो पहला एक होर कदम इन्हां ने पट्टिया सी कि जी सारे गुरुद्वारा साहिबान दे बाहर जेल੍ਹਾਂ च नज़रबंद सिखां दी वड्डियां फोटोआं वालियां फ्लैक्सां लाउणियां, वो लगियां सब थां ते लगियां लाइयां, पर की फर्क पिया उहदे नाल? क्योंकि लोकां नूं पता भी यह लाइयां क्यों आ, इहदे पिछे मकसद की आ, इहदे अर्थ की ने,
ਇਹਦਾ ਲਾਹਾ ਲੈਣ ਦੇ ਲਈ ਇਹ ਕੀ ਕੀਤਾ ਜਾ ਰਿਹਾ। ਇਵੇਂ ਲੋਕਾਂ ਨੂੰ ਹੁਣ ਪਤਾ ਕੋਈ ਦੁਸ਼ਟ ਪਾਪੀ ਤੇ ਮਾੜੇ ਕਰਮ ਕਰਨ ਵਾਲਾ ਜਦੋਂ ਧਰਮੀ ਕਰਮੀ ਬਣਨ ਦਾ ਦਾਅਵਾ ਕਰੇ, ਦਿਖਾਵਾ ਕਰੇ, ਲੋਕਾਂ ਨੂੰ ਫਿਰ ਗੁਰਬਾਣੀ ਵਿੱਚੋਂ, ਲੋਕ ਰਵਾਇਤਾਂ ਵਿੱਚੋਂ, ਪੁਰਾਣੀਆਂ ਕਥਾ ਕਹਾਣੀਆਂ ਵਿੱਚੋਂ ਹਜ਼ਾਰਾਂ ਇਹੋ ਜਿਹੀਆਂ ਉਦਾਹਰਨਾਂ ਲੱਭ ਜਾਂਦੀਆਂ। ਜਿਵੇਂ ਬਗਲਾ ਆਪਦਾ ਸ਼ਿਕਾਰ ਫੜਨ ਲਈ ਖੜਦਾ ਨਾ ਪਾਣੀ 'ਚ, ਕਈ ਵਾਰੀ ਇੱਕ ਲੱਤ ਤੇ ਖੜਾ ਹੋ, ਅਪਰਾਧੀ ਦੂਣਾ ਨਿਵੈ ਕਿਹਾ ਨਾ ਬਾਣੀ ਨੇ। ਤੋ ਜਿਹੜਾ ਛਲ ਕਪਟ, ਠੱਗੀ ਠੋਰੀ, ਹੇਰਾ ਫੇਰੀ ਵਾਲਾ ਸਾਰਾ ਚੱਲਿਆ, ਹੈਂਕੜਬਾਜੀ, ਲੋਕਾਂ ਨੂੰ ਜਲੀਲ ਕਰਨਾ, ਕਿਸੇ ਦੀ ਪਰਵਾਹ ਨਹੀਂ ਕਰਨੀ, ਅੱਜ ਵੀ ਨਹੀਂ। ਅੱਜ ਵੀ ਹਰੇਕ ਨੂੰ ਪਤਾ ਕਿ ਜਿਹੜੀ ਲੀਡਰਸ਼ਿਪ ਆ ਨਾ, ਉਹਦੇ ਅੰਦਰ ਕੋਈ ਬਦਲਾਅ ਨਹੀਂ ਆ ਗਿਆ, ਉਹਦੇ ਮਨ ਅੰਦਰ ਕੋਈ ਪਰਿਵਰਤਨ ਨਹੀਂ ਆ ਗਿਆ। ਉਹ ਤਾਂ ਇਸ ਆਸ ਵਿੱਚ ਨੇ ਵੀ ਇੱਕ ਵਾਰੀ ਸਾਨੂੰ ਕੁਰਸੀ ਨੂੰ ਹੱਥ ਪਹਿਣ ਦਿਓ, ਤੁਹਾਨੂੰ ਅਸੀਂ ਦਿਨੇ ਤਾਰੇ ਦਿਖਾਵਾਂਗੇ, ਜਿਹੜੀਆਂ ਕਸਰਾਂ ਰਹਿ ਗਈਆਂ ਨਾ ਉਹ ਪੂਰੀਆਂ ਕਰਾਂਗੇ। ਪਤਾ ਨਹੀਂ ਕਿਹੜੇ ਕਿਹੜੇ ਪੰਥ ਦੋਖੀ ਨੂੰ ਕਿਵੇਂ ਕਿਵੇਂ ਉਹ ਤੋਂ ਕੀ ਕੁਝ ਕਰਵਾਇਆ ਜਾ ਸਕਦਾ ਵੋਟਾਂ ਦੇ ਲਈ। ਸੋ ਸਾਡੇ ਕੋਲੇ ਲੈ ਦੇ ਕੇ ਜੋ ਸਾਡੀਆਂ ਸੰਸਥਾਵਾਂ ਸੀ, ਜੋ 100 ਸਾਲ ਪਹਿਲਾਂ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਸਿਰਜੀਆਂ ਸੀ, ਉਹਨਾਂ ਦਾ ਭੋਗ ਪਾ ਦਿੱਤਾ ਬਾਦਲ ਪਰਿਵਾਰ ਨੇ। ਹੁਣ ਐਵੇਂ ਟੱਕਰਾਂ ਨੇ, ਤੇ ਹੁਣ ਤਾਂ ਸਿੱਖ ਜਗਤ ਦੇ ਅੰਦਰ ਇਹੋ ਜਿਹੀ ਚਰਚਾ, ਇਹੋ ਜਿਹੀਆਂ ਗੱਲਾਂ ਛਿੜ ਪਈਆਂ ਨੇ ਕਿ ਇੱਕ ਪਾਸੇ ਤਾਂ ਸਾਡੀ ਕੌਮ ਜਿਹੜੀ ਆ ਉਹ ਗੁਲਾਮੀ ਦੀ ਇਸ ਅਵਸਥਾ ਦੇ ਵਿੱਚ ਉਹਨਾਂ ਸੰਸਥਾਵਾਂ ਤੋਂ ਜਿਹੜੀਆਂ ਸਾਡਾ ਭਾਰਤੀ ਹਕੂਮਤੀ ਤੰਤਰ ਨੂੰ ਮੱਥਾ ਟਿਕਾਉਣ ਤੇ ਤੁਲੀਆਂ ਹੋਈਆਂ ਨੇ, ਸਾਨੂੰ ਭਾਰਤੀ ਮੁੱਖ ਧਾਰਾ ਦਾ ਗੁਲਾਮ ਬਣਾਉਂਦੀਆਂ ਨੇ, ਉਹਨਾਂ ਦਾ ਖਹਿੜਾ ਛੱਡੀਏ, ਕੋਈ ਨਵੀਂ ਗੱਲ ਤੁਰੇ, ਨਵੀਆਂ ਸੰਸਥਾਵਾਂ ਤੁਰਨ। ਜਿਵੇਂ 1920 ਤੋਂ ਪਹਿਲਾਂ ਮਹੰਤਾਂ ਨੇ ਸਮੇਂ ਦੇ ਹਾਕਮਾਂ ਨਾਲ ਤਾਲਮੇਲ ਮਿਲਾ ਲਿਆ ਸੀ, ਉਹ ਗੁਰਧਾਮਾਂ ਦੇ ਅੰਦਰ ਮਨਮਰਜ਼ੀਆਂ ਵੀ ਕਰਦੇ ਸੀ ਤੇ ਸਿੱਖ ਕੌਮ ਦੀ ਆਜ਼ਾਦੀ ਦੀ ਲਹਿਰ ਦੇ ਖਿਲਾਫ ਵੀ ਸਰਗਰਮ ਸੀ, ਜਿਹੜੇ ਪ੍ਰਬੰਧਕ ਸੀ। ਉਸ ਮੌਕੇ ਦੇ ਸਿੱਖਾਂ ਨੇ, ਸਿੰਘ ਸਭਾ ਲਹਿਰ ਦੇ ਵਿੱਚੋਂ ਨਿਕਲੀ ਹੋਈ ਚੇਤਨਾ ਨੇ ਜਿਹੜੀ ਚੀਜ਼ ਲੈ ਕੇ ਆਂਦੀ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਦੇ ਵਿੱਚ, ਉਹਦਾ ਸਿਖਰ ਸੀ ਜਦੋਂ ਗਾਂਧੀ ਨੇ ਕਿਹਾ ਸੀ ਵੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤਣੀ। ਵਾਕਿਆ ਹੀ ਗੁਰਦੁਆਰਾ ਸਾਹਿਬਾਨ ਦੀ ਜਿਹੜੀ ਮਹੰਤ ਸ਼ਾਹੀ ਤੋਂ ਮੁਕਤੀ ਸੀ ਨਾ, ਉਹ ਇੱਕ ਆਜ਼ਾਦੀ ਦੀ ਲੜਾਈ ਵਾਲਾ ਕੰਮ ਸੀ। ਉਹ ਕੇਵਲ ਗੁਰਦੁਆਰਿਆਂ ਦੀ ਆਜ਼ਾਦੀ ਨਹੀਂ ਸੀ, ਉਹ ਭਾਰਤੀ ਹਕੂਮਤ ਜਿਹੜੀ ਉਸ ਮੌਕੇ ਬ੍ਰਿਟਿਸ਼ ਗੌਰਮੈਂਟ ਦੇ ਅਧੀਨ ਸੀ ਕੰਮ, ਅੱਜ ਉਹ ਦਿੱਲੀ ਦਰਬਾਰ ਦੇ ਅਧੀਨ ਆ। ਸੋ ਇਹ ਸੰਸਥਾਵਾਂ ਜਿਨ੍ਹਾਂ ਰਾਹੀਂ ਸਿੱਖਾਂ ਨੂੰ ਕਾਬੂ ਕੀਤਾ ਜਾਂਦਾ, ਇਹਨਾਂ ਬਾਰੇ ਵੀ ਹੁਣ ਵਿਦਵਾਨਾਂ 'ਚ ਚਰਚਾ ਚੱਲ ਰਹੀ ਆ। ਸੱਚੇ ਪਾਤਸ਼ਾਹ ਨੂੰ ਪਤਾ ਭਵਿੱਖ 'ਚ ਕੀ ਵਾਪਰਨਾ। ਪਰ ਇਹਦੇ ਨਾਲ ਨਾਲ ਅੱਜ ਇੱਕ ਹੋਰ ਬੜਾ ਅਹਿਮ ਜਿਹੜਾ ਮਸਲਾ ਉਹ ਇਹ ਹੈ ਬਈ ਬਾਈਬਲ ਜਿਹੜਾ ਮੋਰਚਾ ਚੱਲ ਰਿਹਾ, ਜਿਹੜਾ ਉੱਥੇ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ, ਜਿਹਦੇ ਪਿਤਾ ਜੀ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਬਾਈਬਲ ਕਲਾਂ ਦੇ ਵਿੱਚ ਗੋਲੀ ਦਾ ਸ਼ਿਕਾਰ ਬਣ ਗਏ ਸੀ, ਸ਼ਹੀਦੀ ਪਾ ਗਏ ਸੀ, ਉਹ ਉੱਥੇ ਮੋਰਚਾ ਲਾਈ ਬੈਠੇ ਆ। ਉਹਦਾ ਜਿਹੜਾ ਸਰਕਾਰ ਨੂੰ ਸਮਾਂ ਦਿੱਤਾ ਹੋਇਆ ਸੀ ਉਹ ਸੀ 30/11 ਦਾ, ਉਹ ਖਤਮ ਹੋ ਗਿਆ ਤੇ ਕਰਨਾ ਕੁਰਨਾ ਇਹਨਾਂ ਨੇ ਕੁਝ ਹੈ ਨਹੀਂ ਸੀ, ਹੁਣ ਵਾਲੀ ਸਰਕਾਰ ਨੇ ਵੀ ਤੇ ਨਹੀਂ ਕੀਤਾ। ਪਿਛਲੀਆਂ ਸਰਕਾਰਾਂ ਵਾਂਗ ਇਹ ਵੀ ਲਾਰੇ ਲੱਪੇ ਲਾਈ ਜਾਂਦੇ ਆ। ਉਹ ਹੁਣ ਸਭ ਨੂੰ ਚੇਤਾ ਆ ਰਿਹਾ ਕਿ ਕਿਵੇਂ ਇਹ ਦਮ ਗੱਜੇ ਮਾਰਦੇ ਹੁੰਦੇ ਸੀਗੇ ਆਮ ਆਦਮੀ ਪਾਰਟੀ ਵਾਲੇ ਕਿ 24 ਘੰਟਿਆਂ ਦੇ ਵਿੱਚ ਵਿੱਚ ਦੋਸ਼ੀਆਂ ਨੂੰ ਫੜ ਕੇ ਅਸੀਂ ਅੰਦਰ ਦੇ ਦਿਆਂਗੇ। ਅਜੇ ਤੱਕ ਕੋਈ ਕਾਰਵਾਈ ਜਿਹੜੀ ਆ ਉਹ ਹੋਈ ਨਹੀਂ। ਸੋ ਇਸ ਬਾਰੇ ਹੁਣ ਨਵੇਂ ਐਲਾਨ ਦਾ, ਨਵੇਂ ਪ੍ਰੋਗਰਾਮ ਦਾ ਸਾਰਿਆਂ ਨੂੰ ਉਡੀਕ ਆ ਕਿ ਜਿਹੜਾ ਬੇਅਦਬੀ ਦੇ ਖਿਲਾਫ ਮੋਰਚਾ, ਇਨਸਾਫ ਮੋਰਚਾ, ਉੱਥੋਂ ਕੋਈ ਨਵਾਂ ਪ੍ਰੋਗਰਾਮ ਕੀ ਆਉਂਦਾ। ਤੇ ਇਵੇਂ ਹੀ ਇਹ ਅੱਜ ਇੱਕ ਖਬਰ ਹੈ ਕਿ NDTV ਦਾ ਜਿਹੜਾ ਸਟਾਰ ਉਹਦਾ ਐਂਕਰ ਸੀ ਰਵੀਸ਼ ਕੁਮਾਰ, ਉਹਨੇ
NDTV ਨੂੰ ਤਿਆਗ ਦਿੱਤਾ, ਛੱਡ ਦਿੱਤਾ, ਤੇ ਉਦੋਂ ਉਹਨੇ ਕਿਹਾ ਕਿ ਗੋਦੀ ਮੀਡੀਆ ਜਿਹੜਾ ਹੈ ਉਹਦੇ ਵਿੱਚ ਉਹ ਤੋਂ ਕੰਮ ਨਹੀਂ ਹੋਣਾ। ਸੋ ਭਾਰਤ ਦੇ ਵਿੱਚ ਹਿੰਦੂ ਕੱਟੜਵਾਦ ਨੇ ਜਿਸ ਤਰੀਕੇ ਦੇ ਨਾਲ ਸਾਰੇ ਮੀਡੀਆ ਅਤੇ ਹੋਰ ਸਾਰੇ ਜਿਹੜੇ ਸੰਚਾਰ ਸਾਧਨ ਆ ਉਹ ਤੇ ਕਬਜ਼ਾ ਕਰ ਲਿਆ ਹੈ, ਜਿਸ ਤਰੀਕੇ ਨਾਲ ਭਾਰਤੀ ਘੱਟ ਗਿਣਤੀਆਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ, ਜਿਸ ਤਰੀਕੇ ਦੇ ਨਾਲ ਭਾਰਤ ਵਿੱਚ ਅੱਡ-ਅੱਡ ਬੋਲੀਆਂ, ਧਰਮਾਂ, ਸੱਭਿਆਚਾਰਾਂ ਨੂੰ ਦਰੜ ਕੇ ਇੱਕ ਸਾਂਝੀ ਪਛਾਣ, ਹਿੰਦੂ ਪਛਾਣ ਬਣਾਉਣ ਦੇ ਯਤਨ ਹੋ ਰਹੇ ਨੇ, ਉੱਥੇ ਜਿਹੜੇ ਸਾਡੇ ਕੌਮ ਦੇ ਅੰਦਰੂਨੀ ਮਸਲੇ ਨੇ ਉਹਨਾਂ ਦੇ ਨਾਲ ਸਾਨੂੰ ਇੱਕ ਇਹੋ ਜਿਹੀ ਆਜ਼ਾਦੀ ਲਹਿਰ ਦਾ, ਇੱਕ ਇਹੋ ਜਿਹੀ ਇਨਕਲਾਬੀ ਲਹਿਰ ਦਾ ਮੁੱਢ ਵੱਢਣਾ ਪੈਣਾ ਜਿਹਦੇ ਵਿੱਚ ਸਾਡੀ ਹੋਂਦ ਹਸਤੀ ਵੀ ਬਰਕਰਾਰ ਰਵੇ ਤੇ ਅਸੀਂ ਗੁਲਾਮੀ ਦੇ ਸਗੜਾ ਤੋਂ ਮੁਕਤ ਹੋ ਕੇ ਖਾਲਿਸਤਾਨ ਦੀ ਸਿਰਜਣਾ ਕਰ ਸਕੀਏ। ਸੋ ਅੱਜ ਲਈ ਇੰਨਾ ਕਾਫੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।